अस्सलाम वालेकुम जी, सत श्री अकाल, प्रणाम दोस्तों। मैं नासर किसाना और तुसीं देख रहे हो पंजाबी चैनल एक पिंड पंजाब का। कुछ दिन पहले आप एक वीडियो बनाई सी सरदार मित सिंह वाली ਚੱਕ नंबर 133 9L ਦੀ। ਸਾਹੀਵਾਲ ਦੇ ਬਿਲਕੁਲ ਲਾਗੇ ਪਿੰਡ ਪੈਂਦਾ ਜੀ। ਉੱਥੇ ਸਾਨੂੰ ਇੱਕ ਬਜ਼ੁਰਗ ਨੇ ਦੱਸਿਆ ਸੀ ਕਿ ਜਦੋਂ 1947 ਦੀ ਵੰਡ ਹੋਈ ਤੇ ਇਹਨਾਂ ਦਾ ਪੂਰਾ ਟੱਬਰ ਜਿਹੜਾ ਉਹ ਇੱਥੇ ਮਾਰ ਦਿੱਤਾ ਗਿਆ ਸੀ ਔਰ ਉਹਨਾਂ ਵਿੱਚੋਂ ਇੱਕ ਔਰਤ ਰੱਖ ਲਈ ਸੀ। ਰੱਖਣ ਵਾਲਾ ਕੌਣ ਸੀ? ਸਦੱਲੀ ਬਾਰ। ਸਿੱਧਾ ਨਾਮ ਅਸਦੁੱਲਾ ਸੀ। ਬਾਹਰ ਉਹਨਾਂ ਦੀ ਕੌਮ ਸੀ। ਦੱਸਦੇ ਆ ਕਿ ਉਹ ਆਪਣੇ ਘਰ ਲੈ ਗਿਆ ਹਮਲਾਵਰਾਂ ਤੋਂ ਛੁਡਾ ਕੇ, ਲੇਕਿਨ ਬਾਅਦ ਦੇ ਵਿੱਚ ਇੰਤਜ਼ਾਰ ਕਰਨ ਤੋਂ ਬਾਅਦ ਵੀ ਕੋਈ ਨਹੀਂ ਆਇਆ ਤੇ ਫਿਰ ਉਹਨੇ ਆਪਣੀ ਸ਼ਾਦੀ ਕਰ ਲਈ ਸੀ। ਇਹ ਬਾਬਾ ਜੀ ਦੇ ਬਕੌਲ ਸੀ, ਉਹਨਾਂ ਦੇ ਦੱਸਣ ਦੇ ਮੁਤਾਬਕ ਕਹਾਣੀ ਇਸ ਤਰ੍ਹਾਂ ਸੀ। ਲੇਕਿਨ ਫਿਰ ਜਦੋਂ ਇਹ ਵੀਡੀਓ ਤਾਰ ਤੋਂ ਪਾਰ ਦੇਖੀ ਚੜ੍ਹਦੇ ਪੰਜਾਬ ਦੇ ਵਿੱਚ, ਉਸ ਫੈਮਿਲੀ ਨੇ ਜਿਨ੍ਹਾਂ ਦੇ ਬਾਰੇ ਗੱਲ ਕੀਤੀ ਗਈ ਸੀ, ਤਾਂ ਉਹਨਾਂ ਨੇ ਫਿਰ ਇਹ ਗੱਲ ਕਹੀ ਕਿ ਸਾਡਾ ਇਸ ਔਰਤ ਨਾਲ, ਇਸ ਲੜਕੀ ਨਾਲ ਕੋਈ ਤਾਲੁਕ ਨਹੀਂ ਹੈਗਾ, ਕਿਉਂਕਿ ਸਾਡੀਆਂ ਦੋ, ਮੇਰੇ ਵਾਲਦ ਸਾਹਿਬ ਦੀਆਂ ਦੋ ਜਿਹੜੀਆਂ ਸੀ ਉਹ ਬੇਟੀਆਂ ਸੀ ਔਰ ਦੋਨੇ ਹੀ ਬਿਫੋਰ ਪਾਰਟੀਸ਼ਨ 1947 ਦੀ ਵੰਡ ਤੋਂ ਪਹਿਲੇ ਸ਼ਾਦੀशुदा ਸੀ। ਇੱਕ ਦੀ ਸ਼ਾਦੀ ਅੰਮ੍ਰਿਤਸਰ ਹੋਈ ਸੀ ਔਰ ਦੂਸਰੀ ਦੀ ਸ਼ਾਦੀ ਇੰਗਲੈਂਡ ਦੇ ਵਿੱਚ ਹੋਈ ਸੀਗੀ ਪੰਜਾਬ ਦੀ ਵੰਡ ਹੋਣ ਤੋਂ ਪਹਿਲੇ। ਲਿਹਾਜ਼ਾ ਜਿਹੜੀ ਤੀਸਰੀ ਲੜਕੀ ਹੈ ਸਾਡੀ ਫੈਮਿਲੀ ਦਾ ਹਿੱਸਾ ਨਹੀਂ ਹੈ। ਇੱਥੋਂ ਆ ਕੇ ਬੜੇ ਸਵਾਲ ਪੈਦਾ ਹੋਏ ਔਰ ਅਸੀਂ ਦੁਬਾਰਾ ਤੋਂ ਖੋਜ ਕਰਨਾ ਸ਼ੁਰੂ ਕਰ ਦਿੱਤੀ। ਬਦਕਿਸਮਤੀ ਦੇ ਨਾਲ ਉਹ ਬਜ਼ੁਰਗ ਜਿਹੜਾ ਵੀਡੀਓ ਤੋਂ 3-4 ਦਿਨ ਬਾਅਦ ਫੌਤ ਹੋ ਗਿਆ, ਜਿਸ ਬੰਦੇ ਨੇ ਇਹ ਗੱਲ ਕੀਤੀ ਸੀ। ਲੇਕਿਨ ਉਹਨਾਂ ਨੇ ਇਹ ਗੱਲ ਕੀਤੀ ਸੀ ਕਿ ਇੱਕ ਔਰਤ ਉੱਥੇ ਰਹਿ ਗਈ ਸੀ, ਲੇਕਿਨ ਉਹ ਕਰਤਾਰ ਸਿੰਘ ਪਟਵਾਰੀ ਸੀ ਕੋਈ, ਉਹ ਉਹਦੀ ਬੇਟੀ ਸੀਗੀ। ਕਹਾਣੀ ਹੋਰ ਥੋੜ੍ਹੀ ਜਿਹੀ ਇੰਟਰਸਟਿੰਗ ਹੋ ਗਈ। ਖੋਜ ਕਰਦੇ ਕਰਦੇ ਅਸੀਂ ਫਿਰ ਦੁਬਾਰਾ ਉਸ ਫੈਮਿਲੀ ਤੱਕ ਪਹੁੰਚੇ ਹਾਂ, ਕਾਫੀ ਜੋੜ ਮੇਲ ਕਰਨ ਤੋਂ ਬਾਅਦ, ਕਿ ਜਿਨ੍ਹਾਂ ਦਾ ਜ਼ਿਕਰ ਉਸ ਬਜ਼ੁਰਗ ਨੇ ਕੀਤਾ ਸੀ ਕਿ ਮਿਤ ਸਿੰਘ ਦੀ ਬੇਟੀ ਸਦੱਲੀ ਬਾਰ ਕੇ ਲੈ ਗਏ ਸੀ। ਸਦੱਲੀ ਬਾਰ ਦਾ ਇੱਕ ਬੇਟਾ ਸੀ ਇਕਬਾਲ ਬਾਲੀ ਬਾਰ। ਅੱਜ ਅਸੀਂ ਉਹਨਾਂ ਦੀ ਔਲਾਦ ਦੇ ਕੋਲ ਬੈਠੇ ਹਾਂ, ਬਾਈ ਨਦੀਮ ਬਾਰ, ਸ਼ਹਿਰਜ਼ਾਰ ਬਾਰ, ਤੇ ਇਹ ਉਹਨਾਂ ਦਾ ਕਜ਼ਨ ਹੈ। ਤੁਸੀਂ ਉਮਰ ਦਰਾਜ਼ ਬਾਈ। ਇਹਨਾਂ ਕੋਲੋਂ ਅਸੀਂ ਥੋੜ੍ਹਾ ਜਿਹਾ ਆ ਕੇ ਪੁੱਛਗਛ ਕੀਤੀ ਹੈ ਔਰ ਇਹਨਾਂ ਨੇ ਸਾਨੂੰ ਕੀ ਦੱਸਿਆ ਉਹ ਅਸੀਂ ਤੁਹਾਡੇ ਰੂਬਰੂ ਕਰਦੇ ਹਾਂ ਜੀ। ਜੀ ਬਾਈ ਜੀ, ਤੁਹਾਨੂੰ ਕੋਈ ਇਸ ਬਾਰੇ ਪਤਾ ਹੈ ਸੀ ਕਿ ਤੁਹਾਡੀ ਜਿਹੜੀ ਦਾਦੀ ਆ ਉਹ ਮੁਸਲਮਾਨ ਨਹੀਂ ਹੈ? ਸਾਨੂੰ ਬਿਲਕੁਲ ਪਤਾ ਜੀ। ਤੇ ਸਾਡੇ ਪੈਦਾ ਹੋਣ ਤੋਂ ਪਹਿਲੇ ਨਾ ਜੀ, ਜਿਹੜੇ ਮੇਰੇ ਵਾਲਦ ਦੀ ਵਾਲਦਾ ਸੀ ਨਾ ਜੀ, ਉਹਨਾਂ ਦੀ ਪਹਿਲੇ ਹੀ ਡੈਥ ਹੋ ਚੁੱਕੀ ਹੈ ਜੀ ਸਾਡੇ ਤੋਂ ਪਹਿਲੇ। ਫਿਰ ਜਿਹੜੇ ਸਾਡੇ ਬਜ਼ੁਰਗ ਹਨ ਉਹਨਾਂ ਨੂੰ, ਵਾਲਦ ਸਾਹਿਬ ਨੂੰ, ਉਹਨਾਂ ਨੂੰ ਪਤਾ। ਅੱਛਾ, ਯਾਨੀ ਉਹ ਜਿਹੜੀ ਸਰਦਾਰ ਫੈਮਿਲੀ ਦੀ ਔਰਤ ਸੀਗੀ ਉਹ ਤੁਸੀਂ ਨਹੀਂ ਦੇਖੀ ਹੈਗੀ? ਨਹੀਂ, ਅਸੀਂ ਨਹੀਂ ਤੁਹਾਡੇ ਤੋਂ ਪਹਿਲੇ ਯਾਨੀ ਤੁਹਾਡੀ ਦਾਦੀ ਹਾਂਜੀ ਸਾਡੀ ਦੁਨੀਆ ਤੋਂ ਚਲੀ ਗਈ? ਹਾਂਜੀ, ਦਾਦੀ ਆਈ ਸਾਡੇ ਤੋਂ ਪਹਿਲੇ ਹੀ ਉਹ ਦੁਨੀਆ ਤੋਂ। ਉਹਦਾ ਨਾਮ ਕੀ ਸੀਗਾ ਜੀ? ਇੱਥੇ ਉਹਦਾ ਨਾਮ ਅਸੀਂ ਜਿਹੜਾ ਸੁਣਿਆ ਸਕੀਨਾ ਬੀਬੀ। ਸਕੀਨਾ ਬੀਬੀ ਜਿਹੜੇ ਸਾਡੇ ਬਜ਼ੁਰਗਾਂ ਨੇ ਜੀ। ਅੱਛਾ, ਪਹਿਲੇ ਨਾਂ ਦਾ ਕੋਈ ਪਤਾ ਨਹੀਂ? ਪਹਿਲੇ ਨਾਂ ਦਾ ਉਮਰ ਦਰਾਜ਼ ਉਹਨਾਂ ਦੇ ਵਾਲਦ ਨੂੰ ਪਤਾ। ਉਮਰ ਦਰਾਜ਼ ਬਾਈ ਹੁਣੀ ਬੈਠੇ ਜੀ, ਇਹਨਾਂ ਨੂੰ ਥੋੜ੍ਹੀ ਜਿਹੀ ਮਾਲੂਮਾਤ ਹੈ। ਇਹਨਾਂ ਦੇ ਬਜ਼ੁਰਗ ਜਿਹੜੇ ਆ ਉਹ ਤਕਰੀਬਨ ਕੋਈ 90 ਸਾਲ ਦੀ ਉਮਰ ਹੈ, ਲੇਕਿਨ ਇੱਥੇ ਆ ਨਹੀਂ ਸਕੇ ਕਿਸੇ ਵਜ੍ਹਾ ਤੋਂ। ਫਿਰ ਇਹਨਾਂ ਨੇ ਟੈਲੀਫੋਨ ਤੇ ਸਾਰੀ ਉਹਨਾਂ ਕੋਲ ਗੱਲਬਾਤ ਪੁੱਛੀ ਹੈ ਤੇ ਉਹ ਹੁਣ ਤੁਹਾਡੇ ਰੂਬਰੂ ਕਰਦੇ ਹਾਂ ਜੀ। ਉਹ ਜਿਹੜੀ ਔਰਤ ਸੀ ਉਹ ਬਲਵੰਤ ਸਿੰਘ ਕੁਝ ਬੋਕਿਆਂ ਦਾ ਸਰਦਾਰ ਸੀ, ਉਹਨਾਂ ਦੀ ਬੇਟੀ ਵਾਲਦ ਸਾਹਿਬ ਨੇ ਜਿਹੜੀ ਗੱਲ ਦੱਸੀ। ਮਿਤ ਸਿੰਘ ਦੀ ਬੇਟੀ? ਮਿਤ ਸਿੰਘ ਦੀ ਬੇਟੀ ਨਹੀਂ ਸੀ। ਮਿਤ ਸਿੰਘ ਦੀ ਬੇਟੀ ਨਹੀਂ ਸੀ। ਹਾਂਜੀ, ਇਹਦਾ ਮਤਲਬ ਕਿ ਫੈਮਿਲੀ ਸੱਚੀ ਹੈ। ਉਹਨਾਂ ਨੇ ਕਲੇਮ ਜਿਹੜਾ ਕੀਤਾ ਸੀ ਕਿ ਸਾਡੀਆਂ ਸਿਰਫ ਦੋ ਬੇਟੀਆਂ ਜੀ, ਬਿਲਕੁਲ ਦੋਨੇ ਬੇਟੀਆਂ ਬਿਫੋਰ ਪਾਰਟੀਸ਼ਨ ਜਿਹੜੀਆਂ ਉਹਨਾਂ ਦੀ ਸ਼ਾਦੀ ਹੋ ਗਈ ਸੀ। ਅੱਛਾ, ਹੋਰ ਬਜ਼ੁਰਗਾਂ ਨੇ ਕੀ ਦੱਸਿਆ? ਤੁਸੀਂ ਪਹਿਲੇ ਸੁਣਦੇ ਆਏ ਹੋਣੇ ਆ ਕਿ ਉਹ ਜਿਹੜੀ ਜਬੋਕੀਆਂ ਦੀ ਸੀਗੀ ਬਲਵੰਤ ਸਿੰਘ ਦੀ ਬੇਟੀ, ਹਾਂਜੀ, ਉਹ ਇਹਨਾਂ ਦੇ ਨਿਕਾਹ 'ਚ ਆ ਗਈ ਸੀ ਜੀ। ਇਹਨਾਂ ਦਾ ਕਿਸ ਤਰ੍ਹਾਂ ਆਈ ਨਿਕਾਹ ਸੀ ਪਤਾ ਜੀ? ਉਹਨਾਂ ਦੀ ਕੋਈ ਲੜਾਈ ਹੋਈ ਸੀ, ਪਤਾ ਨਹੀਂ ਉਹ ਪਾਰਟੀਸ਼ਨ ਦੇ ਦੌਰਾਨ ਹੀ। ਅਸਲ ਕਹਾਣੀ ਤਾਂ ਮੁੜ ਬਜ਼ੁਰਗਾਂ ਨੂੰ ਹੀ ਪਤਾ ਹੈ ਕਿਵੇਂ ਸੀ ਜਾਂ ਕਿਵੇਂ ਨਹੀਂ। ਉਸ ਦੌਰਾਨ ਹੀ ਜਿਹੜਾ ਬਲਵੰਤ ਸਿੰਘ ਸਰਦਾਰ ਦੀ ਬੇਟੀ ਹੈ। ਅੱਛਾ ਬਾਈ ਜੀ, ਉਸ ਔਰਤ ਵਿੱਚੋਂ ਫਿਰ ਇੱਕੋ ਹੀ ਤੁਹਾਡੇ ਵਾਲਦ ਸਾਹਿਬ? ਹਾਂਜੀ, ਉਹਨਾਂ 'ਚੋਂ ਸਿਰਫ ਮੇਰੇ ਵਾਲਦ ਸੀ, ਮਾਰ ਇਕਬਾਲ ਹੁਸੈਨ। ਠੀਕ ਹੈ ਜੀ, ਇਕੱਲੇ ਹੀ ਸੀ ਉਹਨਾਂ ਦੀ। ਉਹਨਾਂ ਦੀ ਗਾਂ ਔਲਾਦ ਵਿੱਚੋਂ ਤੁਸੀਂ? ਉਹਨਾਂ ਦੇ ਫਿਰ ਅਸੀਂ ਦੋ ਭਾਈ ਹਾਂ ਜੀ, 4 ਸਿਸਟਰਾਂ। ਚਾਰ ਸਿਸਟਰਾਂ, 2 ਭਾਈ ਤੁਸੀਂ? ਮਾਰ ਇਕਬਾਲ ਉਹਨਾਂ ਦੇ ਵਿੱਚੋਂ। ਠੀਕ ਹੈ ਜੀ। ਕੋਈ ਹੋਰ ਗੱਲਬਾਤ ਯਾਦ ਆ ਕੋਈ ਇਸ ਤਰ੍ਹਾਂ ਦੀ ਜਿਹੜੀ ਉਸ ਵਕਤ ਸੁਣੀ ਹੋਵੇ? ਉਸ ਵਕਤ ਜੀ ਬਜ਼ੁਰਗਾਂ ਵਾਲਦ ਸਾਹਿਬ ਕੋਲ ਹੀ ਜਿਹੜਾ ਹੈ ਜੀ, ਉਹਨਾਂ ਨੂੰ ਪਤਾ, ਉਹ ਹੀ ਦੱਸਦੇ ਹਨ। ਹੁਣ ਸਾਨੂੰ ਤਾਂ ਫਿਰ ਹੁਣ ਇੰਨਾ ਅਰਸਾ ਬੀਤ ਗਿਆ ਹੈ ਜੀ, ਵਕਤ ਗੁਜ਼ਰ ਗਿਆ ਹੈ, ਯਾਦ ਹੀ ਨਹੀਂ ਹੈ ਜੀ। ਇੰਨਾ ਇੱਕ ਇਲਮ ਹੈ ਵੀ ਬਜ਼ੁਰਗਾਂ ਕੋਲ ਸੁਣਿਆ ਸੀ ਵੀ ਚਬੋਕੇ ਸ਼ਹਿਰ ਦੇ ਨਾ ਇੱਕ ਸਰਦਾਰ ਦੀ ਬੇਟੀ ਸੀ। ਸਰਦਾਰ ਦੀ ਬੇਟੀ ਸੀ? ਤਕੜੇ ਬੰਦਿਆਂ ਦੀ? ਹਾਂਜੀ, ਸਰਦਾਰ ਸੀ ਉਦੋਂ। ਅੱਛਾ, ਚਬੋਕਾ ਸ਼ਹਿਰ ਹੈ ਉਕਾੜੇ ਦੇ ਨਾਲ ਹੀ। ਅੱਛਾ ਅੱਛਾ, ਸਰਦਾਰ ਬਲਵੰਤ ਸਿੰਘ ਦੀ ਬੇਟੀ ਸੀ? ਸਰਦਾਰ ਬਲਵੰਤ ਸਿੰਘ।
ਤੁਹਾਨੂੰ ਕਿਹਦਾ ਲੱਗ ਰਿਹਾ ਵੀ ਚਲੋ ਕਿਸੇ ਨਾ ਕਿਸੇ ਹਵਾਲੇ ਨਾਲ ਸਰਦਾਰਾਂ ਨਾਲ ਤਲਕ ਬਣਿਆ, ਚਲੋ ਨਾਨਕੇ ਤੁਹਾਡੇ ਆ? ਇਸ ਤੋਂ ਵੱਡੀ ਹੋਰ ਕੀ ਖੁਸ਼ੀ ਹੋ ਸਕਦੀ ਹੈ ਜੀ ਕਿ ਸਾਡੇ ਖੂਨ ਨਾਲ ਜਾਂ ਉਹਨਾਂ ਨਾਲ ਜੀ, ਸਾਡੇ ਵਾਸਤੇ ਇਸ ਤੋਂ ਵੱਡੀ ਖੁਸ਼ੀ ਕੋਈ ਨਹੀਂ ਹੈ ਜੀ। ਬਿਲਕੁਲ ਜੀ, ਜਦੋਂ ਉਹਨਾਂ ਨੂੰ ਫੈਮਿਲੀ ਨੂੰ ਪਤਾ ਲੱਗਾ ਸੀ ਕਿ ਸਾਡੀ ਪਹਿਲੇ ਉਹਨਾਂ ਨੂੰ, ਕਿਉਂਕਿ ਹੁਣ ਤਹਿਕੀਕ ਹੋ ਗਈ ਆ, ਉਦੋਂ ਉਹ ਸਮਝੇ ਸੀ ਸਾਡੀ ਬੂਆ ਰਹਿ ਗਈ ਆ ਉੱਥੇ, ਤੇ ਉਹ ਪੂਰਾ ਟੱਬਰ ਜਿਹੜਾ ਸੀ ਨਾ ਇੰਨਾ ਐਕਸਾਈਟਡ ਸੀ ਆਉਣ ਲਈ, ਔਰ ਉਹ ਕਹਿੰਦੇ ਸੀ ਵੀ ਸਾਨੂੰ ਬਸ ਅਸੀਂ ਟਿਕਟਾਂ ਕਰਾਉਣੀਆਂ ਤੇ ਅਸੀਂ ਪਾਕਿਸਤਾਨ ਪਹੁੰਚ ਜਾਣਾ ਸੀ। ਉਸ ਟੱਬਰ ਨੂੰ ਜਿਹੜਾ ਕਿ ਸਾਡਾ ਖੂਨ ਆ, ਅਸੀਂ ਉਹਨੂੰ ਮਿਲ ਕੇ ਆਉਣਾ। ਲੇਕਿਨ ਹੁਣ ਥੋੜ੍ਹਾ ਜਿਹਾ ਚੀਜ਼ ਕਲੀਅਰ ਹੋ ਗਈ ਹੈ ਕਿ ਉਹ ਜਿਹੜਾ ਜੋ ਸਮਝੀ ਬੈਠੇ ਆ ਜਾਂ ਜੋ ਬਾਬਾ ਜੀ ਨੇ 33 ਵਾਲੇ ਨੇ ਦੱਸਿਆ ਸੀ ਉਹ ਹੈ ਨਹੀਂ। ਇਹ ਜਿਹੜੀ ਔਰਤ ਨਿਕਲੀ ਹੈ ਜੀ ਬਲਵੰਤ ਸਿੰਘ ਚਬੋਕੇ ਦੇ ਜਿਹੜੇ ਸੀ ਉੱਥੋਂ ਦੀ, ਉਹਨਾਂ ਦੀ ਬੇਟੀ ਸੀਗੀ, ਸਰਦਾਰ ਸਿੰਘ ਦੀ, ਬੜਾ ਤਗੜਾ ਸਰਦਾਰ ਸੀ, ਉਹਦੀ ਬੇਟੀ ਸੀ। ਤਸਦੀਕ ਦੇ ਮੁਤਾਬਕ ਇਹ ਜੋ ਹੈ ਨਾ ਮਹਿਸੂਸ ਹੋਇਆ ਵੀ ਸਾਡੇ ਜਿਹੜੇ ਨਾਨਕੇ ਸੀ ਉਹ ਵੀ ਸਿੱਖ ਫੈਮਿਲੀ ਸੀ ਨਾ, ਤੇ ਲਿਹਾਜ਼ਾ ਜਿਹੜਾ ਹੈ ਨਾ ਉਹਨਾਂ ਨੇ ਵੀ ਬਲਵੰਤ ਸਿੰਘ ਦੀ ਅਸੀਂ ਆਲ ਔਲਾਦ ਹੈ। ਉਹਨਾਂ ਦੀ ਹਿਸਟਰੀ ਮੁਤਾਬਕ ਸਾਨੂੰ ਵੀ ਸਾਡੇ ਜਿਹੜਾ ਹੈ ਨਾ ਨਾਨਕੇ ਮਾਮੋ ਜਿਹੜੇ ਨੇ ਉਹ ਮਿਲਣੇ ਚਾਹੀਦੇ ਨੇ, ਜਿਹੜਾ ਹੈ ਨਾ ਅੱਗੇ ਉਹਨਾਂ ਦੀ ਆਲ ਔਲਾਦ। ਅਸੀਂ ਸ਼ੁਕਰਗੁਜ਼ਾਰ ਹਾਂ ਜੇ ਅਗਰ ਕੋਈ ਸਾਡਾ ਇਸ ਤਰ੍ਹਾਂ ਪਿਆਰ ਮੁਹੱਬਤ ਜਿਹੜਾ ਹੈ ਨਾ ਸਾਡਾ ਵੱਧ ਜਾਏ, ਅਸੀਂ ਬਹੁਤ ਜ਼ਿਆਦਾ ਤੁਹਾਡੇ ਵੀ ਸ਼ੁਕਰਗੁਜ਼ਾਰ ਹਾਂ ਤੇ ਸਿੱਖ ਬਿਰਾਦਰੀ ਦੇ ਵੀ ਬਹੁਤ ਸ਼ੁਕਰਗੁਜ਼ਾਰ ਹਾਂ। ਬਿਲਕੁਲ ਜੀ, ਆਸ ਕਰਦੇ ਹਾਂ ਕਿ ਇਹ ਵੀਡੀਓ ਦੇਖਣ ਤੋਂ ਬਾਅਦ ਅਗਰ ਕੋਈ ਸਰਦਾਰ ਬਲਵੰਤ ਸਿੰਘ ਹੁਣੀ ਜਿਹੜੇ ਕਿ ਜਬੋਕਾ ਅਖਾੜੇ ਦੇ ਲਾਗੇ ਰਹਿਣ ਵਾਲੇ ਆ, ਉੱਥੋਂ ਦੇ ਕੋਈ ਉਹਨਾਂ ਦੇ ਫੈਮਿਲੀ ਮੈਂਬਰ ਰਾਬਤਾ ਕਰਨਾ ਚਾਹਣ ਤੇ ਸਾਡੇ ਦਿੱਤੇ ਹੋਏ ਨੰਬਰ ਤੇ ਸਾਡੇ ਨਾਲ ਰਾਬਤਾ ਕਰ ਸਕਦੇ, ਅਸੀਂ ਇਹਨਾਂ ਦੀ ਮੁਲਾਕਾਤ ਕਰਵਾ ਸਕਦੇ ਹਾਂ। ਇਹ ਫੈਮਿਲੀ ਰਿਕੁਐਸਟ ਕਰ ਰਹੀ ਆ ਜੀ ਕਿ ਚੂੰਕਿ ਮਿੱਤ ਸਿੰਘ ਇਹਨਾਂ ਦਾ ਨਾਨਾ ਨਹੀਂ ਨਿਕਲਿਆ, ਲੇਕਿਨ ਕੋਈ ਤਾਂ ਹੈ ਨਾ ਜੀ, ਜਿਹੜਾ ਸਰਦਾਰ ਬਲਵੰਤ ਸਿੰਘ ਆ ਉਹ ਇਹਨਾਂ ਦਾ ਨਾਨਾ ਹੀ ਆ। ਇਹਨਾਂ ਦੀ ਖੁਆਇਸ਼ ਆ ਕਿ ਜਿਹੜੇ ਉਹ ਫੈਮਿਲੀ ਆ ਉਹ ਇਹਨਾਂ ਨਾਲ ਰਾਬਤਾ ਕਰੇ, ਇਹਨਾਂ ਨਾਲ ਮਿਲਣਾ ਚਾਹੁੰਦੇ ਆ। ਕਿਉਂ ਜੀ? ਇਹ ਬਿਲਕੁਲ ਜੀ, ਜਿਹੜੇ ਮੇਰੇ ਵਾਲਦ ਸਾਹਿਬ ਦੇ ਮਾਮੂ ਨੇ ਅੱਗੇ ਉਹਨਾਂ ਦੀ ਆਲ ਔਲਾਦ ਹੈ, ਉਹਨਾਂ ਨਾਲ ਅਸੀਂ ਚਾਹੁੰਦੇ ਹਾਂ ਸਾਡਾ ਰਿਸ਼ਤਾ ਬਰਕਰਾਰ ਹੋਵੇ, ਅਸੀਂ ਮਿਲੀਏ ਜੁਲੀਏ ਆਈਏ ਜਾਈਏ, ਜਿਹੜਾ ਨਾ ਸਾਨੂੰ ਨਵੇਂ ਫੈਮਿਲੀ ਤੁਹਾਡੀ ਬਣ ਜਾਵੇ, ਫੈਮਿਲੀ ਬਣ ਜਾਵੇ। ਜਿਹੜਾ ਕਿਉਂਕਿ ਸਰਦਾਰ ਬਲਵੰਤ ਸਿੰਘ ਜਿਹੜਾ ਆ ਉਹ ਕਾੜੇ ਦੇ ਲਾਗੇ ਜਬੋਕਾ ਸ਼ਹਿਰ ਦੇ ਵਿੱਚ ਰਹਿੰਦਾ ਸੀਗਾ ਔਰ ਇੱਕ ਬੜਾ ਨਾਮ ਸੀ ਇਲਾਕੇ ਦੇ ਵਿੱਚ। ਉਮੀਦ ਸਾਡਾ ਜੀ ਰਾਬਤਾ ਹੋ ਜਾਵੇ ਉਹਨਾਂ ਨਾਲ, ਇਸ ਤੋਂ ਵੱਡੀ ਖੁਸ਼ੀ ਸਾਡੇ ਵਾਸਤੇ। ਹਾਂਜੀ, ਬਾਕੀ ਤੁਸੀਂ ਆਪ ਸਭ ਸੀ ਤਾਂ ਤੁਹਾਨੂੰ ਆਪਣਾ ਕਾਰੋਬਾਰ ਇੰਨਾ ਜ਼ਿਆਦਾ ਕਿ ਪਤਾ ਹੀ ਨਹੀਂ ਕਿੱਥੇ ਕਿੱਥੇ ਕਿਹੜਾ ਕਿਹੜਾ ਕੰਮ ਚੱਲ ਰਿਹਾ ਆ। ਅਲਹਮਦੁਲਿਲਾ ਬਹੁਤ ਇੱਕ ਬੜੀ ਫੈਮਿਲੀ ਹੈ ਜੀ, ਔਰ ਸਿਰਫ ਖੂਨ ਦੀ ਖਿੱਚ ਆ ਕਿ ਸਾਡੇ ਜਿਹੜੇ ਬਜ਼ੁਰਗਾਂ ਦੇ ਨਾਨਕੇ ਆ ਉਹ ਸਾਡੇ ਨਾਲ ਰਾਬਤੇ 'ਚ ਹੋ ਜਾਣ ਕਿਸੇ ਨਾ ਕਿਸੇ ਤਰ੍ਹਾਂ। ਕਿਉਂਕਿ ਉਹ ਟਾਈਮ ਬਹੁਤ ਉਸ ਤਰ੍ਹਾਂ ਦਾ ਕਸੂਤਾ ਜਿਹਾ ਸੀਗਾ ਜਿਹਦੇ ਵਿੱਚ ਕਈ ਐਸੇ ਅਨਹੋਣੀਆਂ ਹੋ ਗਈਆਂ ਜਿਹੜੀਆਂ ਇਨਸਾਨ ਸੋਚ ਵੀ ਨਹੀਂ ਸਕਦਾ, ਲੇਕਿਨ ਉਹਨਾਂ ਦਾ ਮਦਾਵਾ ਹੁਣ ਇਸੇ ਤਰ੍ਹਾਂ ਹੀ ਮੇਲ ਮਿਲਾਪ ਕਰਕੇ ਹੀ ਹੋ ਸਕਦਾ ਆ ਕਿ ਜਿਹੜੀਆਂ ਅਸਲ ਨੂੰ ਨਸਲ ਮਿਲ ਜਾਵੇ। ਨਦੀਮ ਭਾਈ, ਉਹ ਫੈਮਿਲੀ ਜਿਹੜੀ ਪਾਕਿਸਤਾਨ ਆਉਣਾ ਚਾਹੁੰਦੀ ਸੀ, ਅਗਰ ਉਹ ਆਉਣਾ ਚਾਹਵੇ ਤਾਂ ਤੁਸੀਂ ਕਿਸ ਤਰ੍ਹਾਂ ਉਹਨਾਂ ਨੂੰ ਵੈਲਕਮ ਕਰੋਗੇ? ਮੋਸਟ ਵੈਲਕਮ ਜੀ, ਇਸ ਤੋਂ ਵੱਡੀ ਸਾਡੇ ਵਾਸਤੇ ਖੁਸ਼ੀ ਨਹੀਂ ਹੈ ਜੀ ਕੋਈ। ਅਸੀਂ ਉਹਨਾਂ ਨੂੰ ਪੂਰੀ ਖੁਸ਼ੀ ਨਾਲ ਜੀ ਵੈਲਕਮ ਕਰਾਂਗੇ, ਪੂਰੀ ਖੁਸ਼ੀ ਨਾਲ ਜੀ। ਸਾਡੀ ਖੁਸ਼ੀ ਹੈ ਜੀ ਅਗਰ ਆਉਣ। ਠੀਕ। ਤੇ ਅਸੀਂ ਅੱਜ ਖੋਜ ਕਰਦੇ ਕਰਦੇ ਨਦੀਮ ਬਾਰ ਉਹਨਾਂ ਦੇ ਡੇਰੇ ਤੇ ਪਹੁੰਚੇ ਹਾਂ ਜੀ, ਲੇਕਿਨ ਉਹ ਚੀਜ਼ ਵੀ ਕਲੀਅਰ ਹੋ ਗਈ ਆ। ਪਹਿਲੇ ਵੀ ਜਦੋਂ ਅਸੀਂ ਵੀਡੀਓ ਲਾਈ ਸੀ ਤਾਂ ਉਸ ਫੈਮਿਲੀ ਨੇ ਇਹ ਕਲੇਮ ਕੀਤਾ ਸੀ ਕਿ ਜਿਹੜੀ ਸਾਡੀ ਔਰਤ ਨਹੀਂ ਹੈਗੀ। ਕਿਉਂਕਿ ਬਾਬਾ ਜੀ ਦੇ ਦੱਸਣ ਦੇ ਮੁਤਾਬਕ ਅਸੀਂ ਇਹ ਅਨਾਉਂਸਮੈਂਟ ਕਰਤੀ ਸੀ ਕਿ ਮਿੱਤ ਸਿੰਘ ਦੀ ਬੇਟੀ ਇੱਥੇ ਰਹਿ ਗਈ ਸੀ ਔਰ ਉਹਨੂੰ ਸਦੱਲੀ ਬਾਹਰ ਲੈ ਗਏ ਸੀ, ਪਰ ਹੁਣ ਆ ਕੇ ਕਲੀਅਰ ਹੋ ਗਿਆ ਵੀ ਉਹ ਬੇਟੀ ਜਬੋਕੇ ਦੇ ਸ਼ਹਿਰ ਦੇ ਵਿੱਚ ਸਰਦਾਰ ਬਲਵੰਤ ਸਿੰਘ ਦੀ ਸੀਗੀ, ਜਿਹੜੀ ਕਿ ਇਹਨਾਂ ਦੀ ਦਾਦੀ ਸੀਗੀ। ਇਹ ਗੱਲ ਕਲੀਅਰ ਹੋ ਗਈ ਆ ਕਿ ਮਿੱਤ ਸਿੰਘ ਦੀ ਬੇਟੀ ਜਿਹੜੀ ਆ ਇਹਨਾਂ ਦੀ ਦਾਦੀ ਨਹੀਂ ਸੀ, ਔਰ ਉਹ ਦੋ ਹੀ ਸੀਗੀਆਂ ਜਿਹੜੀਆਂ ਪਾਕਿਸਤਾਨ ਬਣਨ ਤੋਂ ਪਹਿਲੇ ਹੀ ਉੱਥੇ ਇਹਨਾਂ ਦੀ ਸ਼ਾਦੀ ਹੋ ਗਈ ਸੀ। ਇਹ ਕਲੀਅਰ ਕਰਨ ਲਈ ਅਸੀਂ ਪਹੁੰਚੇ ਸੀ, ਇਹਨਾਂ ਸਫ਼ਰ ਕੀਤਾ ਸੀਗਾ। ਇਸ ਤੋਂ ਇਲਾਵਾ ਸਾਨੂੰ ਹੋਰ ਕੋਈ ਕਲੂ ਨਹੀਂ ਮਿਲਿਆ ਕਿ ਅਸੀਂ ਜਿਹਦੀ ਜਾਂਚ ਪੜਤਾਲ ਕਰਕੇ ਅਸੀਂ ਉੱਥੇ ਤੱਕ ਜਾਂਦੇ। ਬਹੁਤ ਸ਼ੁਕਰੀਆ ਜੀ।